ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਦੁਨੀਆ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ ਤੇ ਉਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਹਰ ਰੋਜ਼ ਦੀ ਤਰ੍ਹਾਂ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਕਰਦੇ ਹਾਂ ਸਭ ਤੋਂ ਪਹਿਲਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ, ਫਿਰ ਉਹ ਖਬਰਾਂ ਦਾ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਮਿੰਟੂ ਜੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਚੱਲੀਏ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ, ਜੇ ਟਿਰਕਿਆਣਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੇ ਬਾਬਤ ਸਲਾਹ ਮਸ਼ਵਰਾ ਕਰਨ ਦੇ ਲਈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁਡਲੈਂਡ। ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਤੇ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾ ਨੀਲਾ ਦੀ ਹੈ। ਨਿੰਮਾ ਸਹੂਤਾ ਹੋਣਾ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਰੁਕ ਹੁਣ ਖਬਰਾਂ ਦਾ ਕਰਦੇ ਹਾਂ। ਖਬਰਾਂ ਵੱਲ ਆਈਏ ਤਾਂ ਮਿੰਟੂ ਜੀ ਪਾਇਓ ਜ਼ਰਾ ਚਾਨਣਾ। ਵੈਸੇ ਤਾਂ ਬਹੁਤੀ ਜਗ੍ਹਾ 27 ਤਰੀਕ ਨੂੰ ਵੀ ਬੰਦ ਹੀ ਰਿਹਾ ਪੰਜਾਬ, ਪਰ ਅੱਜ ਅਸਲ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਸੀ। ਉਹ ਵੀ ਉਦੋਂ ਜਦੋਂ ਸਾਡੇ ਜਿਹੜੇ ਲੋਕਲ ਬਾਡੀ ਮਿਨਿਸਟਰ ਨੇ ਉਹ ਆ ਕੇ ਕਹਿ ਗਏ ਸੀ ਵੀ ਭਾਈ ਤੁਹਾਡੀਆਂ ਤਨਖਾਹਾਂ ਤਕਰੀਬਨ ਡਬਲ ਕਰ ਦਿੰਨੇ ਆ ਸਫਾਈ ਕਰਮਚਾਰੀਆਂ ਦੇ। ਪਰ ਉਹਨਾਂ ਅੱਗੇ ਰੋਹ ਸੀ, ਗਵਾਉਣ ਨੂੰ ਕੁਝ ਨਹੀਂ ਸੀ। ਲਗਾਤਾਰ ਅੱਜ ਪ੍ਰਦਰਸ਼ਨ ਵੱਖ-ਵੱਖ ਥਾਵਾਂ ਤੋਂ ਤਸਵੀਰਾਂ ਸਾਹਮਣੇ ਆਈਆਂ। ਤੇ ਕਿਹੋ ਜਿਹਾ ਰਿਹਾ ਜੀ ਪੰਜਾਬ ਬੰਦ ਦਾ ਅਸਰ, ਤੇ ਸਰਕਾਰ ਦੇ ਕੰਨੀ ਕੋਈ ਗੱਲ ਪਊਗੀ ਜੀ? ਗੁਰਪ੍ਰੀਤ, ਬਿਲਕੁਲ ਗੱਲ ਇਹ ਆ ਕਿ ਇਸ ਵੇਲੇ ਪੰਜਾਬ ਜਿਹੜਾ ਹੈ ਉਹ ਹੜਤਾਲਾਂ ਇਦਾਂ ਦੀਆਂ ਕਾਲਾਂ ਦੇ ਵਿੱਚੋਂ ਗੁਜ਼ਰ ਰਿਹਾ ਹੈ ਜੀ। ਠੀਕ ਆ। ਜਿਹਨੂੰ ਵੀ ਉਹ ਇੱਕ ਨਾ ਗੀਤ ਸੀ, ਜਿਹਨੂੰ ਵੀ ਬੁਲਾਈਏ ਕਹਿੰਦੇ ਨੱਚਣਾ ਹੀ ਨੱਚਣਾ। ਇੱਥੇ ਜਿਹਨੂੰ ਵੀ ਬੁਲਾਓਗੇ ਉਹਨੇ ਅੱਗੋਂ ਬਈ ਟਕਵਾ ਹੀ ਕੱਸਣਾ, ਟਕਵੇ ਤੇ ਟਕਵਾ ਖੜ ਕੇ। ਅੱਜ ਬੰਦ ਹੋਇਆ। ਪੰਜਾਬ ਦੀ ਇੱਕ ਐਵਰੇਜ ਨਿਕਲਦੀ ਆ ਕਿ ਜੇ ਇਹ ਸਧਾਰਨ ਤਰੀਕੇ ਨਾਲ ਬੰਦ ਹੋਵੇ ਤੇ ਇਹਦਾ 500 ਤੋਂ 2000 ਕਰੋੜ ਦਾ ਨੁਕਸਾਨ ਹੁੰਦਾ, ਤੇ ਜੇ ਪੂਰਨ ਤੌਰ ਤੇ ਬੰਦ ਹੋਵੇ ਤੇ ਇਹਦਾ 2000 ਤੋਂ 4000 ਕਰੋੜ ਤੱਕ ਦਾ ਨੁਕਸਾਨ ਹੁੰਦਾ ਹੈ ਜੀ। ਹੁਣ ਕਿਸਾਨ ਕਰਨ, ਜੇ ਉਹਨਾਂ ਨੂੰ ਕਹੋਗੇ ਤਾਂ ਤੁਸੀਂ ਉਹ ਕਿਸਾਨ ਵਿਰੋਧੀ, ਜੇ ਇਹਨਾਂ ਨੂੰ ਕਹੋਗੇ ਤੁਸੀਂ ਕਹੋ ਕਿ ਕਹਿ ਕੇ ਵੇਖੋ, ਕਹਿਣਗੇ ਤੁਹਾਨੂੰ ਦਲਿਤ ਵਿਰੋਧੀ। ਜੇ ਕੋਈ ਹੋਰ ਬੈਠਾ ਉਸ ਨੂੰ ਕਹਿ ਦਿਓ ਤਾਂ ਤੁਸੀਂ ਉਹਦੇ ਵਿਰੋਧੀ। ਜੇ ਕੋਈ ਪੁਲਿਸ ਨੂੰ ਤੁਸੀਂ ਇਦਾਂ ਕਹੋ ਕਿ ਬੰਦੇ ਬਣੋ, ਉਹ ਕਹਿਣਗੇ ਤੂੰ ਪੁਲਿਸ ਵਿਰੋਧੀ। ਮਤਲਬ ਕਿ ਇੱਥੇ ਵਿਰੋਧੀ ਇਹ ਸਾਰੇ ਹੀ ਪੰਜਾਬ ਪ੍ਰਸਤ ਨੇ ਬਸ ਜੀ, ਬਾਕੀ ਸਾਰੇ ਵਿਰੋਧੀ ਆ। ਮਤਲਬ ਇੰਨਾ ਨੁਕਸਾਨ, ਜਿਹੜੀ ਸਟੇਟ ਅੱਗੇ ਤੁਹਾਡੀ ਬੇਕਾਰ ਹੋਈ ਪਈ ਆਰਥਿਕ ਤੌਰ ਤੇ, ਕਿੱਥੇ ਕੁ ਲਿਜਾਣਾ? ਦੇਖੋ, ਮਾਫ ਕਰਨਾ, ਮੈਂ ਕਿਸੇ ਵਰਗ ਦੇ ਨਾਲ, ਕਿਸੇ ਜਮਾਤ ਦੇ ਨਾਲ, ਮੈਂ ਬਲਕਿ ਘੋਲਾਂ ਨੂੰ ਸਪੋਰਟ ਕਰਨ ਵਾਲਾ, ਪਰ ਮੇਰਾ ਹਮੇਸ਼ਾ ਇਹ ਮੰਨਣਾ ਹੈ ਕਿ ਤੁਹਾਡੇ ਪ੍ਰੋਗਰਾਮਾਂ ਦੀ ਰੂਪਰੇਖਾ ਇਸ ਤਰ੍ਹਾਂ ਦੀ ਹੋਵੇ ਕਿ ਹਾਕਮ ਨੂੰ ਸੇਕ ਵੀ ਲੱਗੇ ਤੇ ਤੁਸੀਂ ਆਪਣੀ ਸਟੇਟ ਨੂੰ ਵੀ ਬਚਾ ਕੇ ਰੱਖੋ। ਤੁਸੀਂ ਇਹਨਾਂ ਦੀਆਂ ਕੋਠੀਆਂ ਕਿਉਂ ਨਹੀਂ ਜੇ ਘੇਰਦੇ? ਇਹਨਾਂ ਦੇ ਘਰਾਂ 'ਚ ਸਫਾਈਆਂ ਕਰਨ ਵਾਲੇ ਕੌਣ ਆ? ਇਹਨਾਂ ਦੇ ਘਰਾਂ ਦੀਆਂ ਸਫਾਈਆਂ ਦਾ ਕੰਮ ਕਿਵੇਂ ਚੱਲਦੇ ਪਏ? ਮੈਨੂੰ ਜਵਾਬ ਦਿਓ ਕਿ ਇਸ ਗੱਲ ਦਾ। ਬਿਲਕੁਲ। ਸ਼ਹਿਰ ਤਾਂ ਗੰਦ ਨਾਲ ਭਰੇ ਪਏ ਨੇ, ਗੰਦਗੀ ਨਾਲ ਭਰੇ ਪਏ ਆ। ਇਹਨਾਂ ਦੇ ਘਰ ਕਿਵੇਂ ਨੀਟ ਕਲੀਨ ਹੈ ਜੀ? ਕਿ ਉਹ ਸਫਾਈ ਕਰਮਚਾਰੀ ਤੁਹਾਡੇ ਨਾਲ ਨਹੀਂ ਹੈਗੇ? ਅੱਛਾ, ਗੱਲ ਇਹ ਆ ਕਿ ਇਹਨਾਂ ਨੇ ਅੱਜ 12 ਜ਼ਿਲ੍ਹਿਆਂ ਦੇ ਵਿੱਚ ਅਸਰ ਵਿਖਾਇਆ, ਇਹਦੇ 'ਚ ਕੋਈ ਸ਼ੱਕ ਨਹੀਂ। ਲੁਧਿਆਣਾ, ਬਠਿੰਡਾ, ਹੁਸ਼ਿਆਰਪੁਰ, ਫਾਜ਼ਿਲਕਾ, ਕਪੂਰਥਲਾ, ਅੰਮ੍ਰਿਤਸਰ, ਪਟਿਆਲਾ, ਪਠਾਨਕੋਟ, ਮੋਗਾ, ਰੂਪਨਗਰ, ਫਰੀਦਕੋਟ ਤੇ ਗੁਰਦਾਸਪੁਰ ਦੇ ਵਿੱਚ ਇਹ ਬਾਜ਼ਾਰ ਤਕਰੀਬਨ ਬੰਦ ਰਹੇ ਨੇ। ਠੀਕ ਹੈ ਜੀ, ਯਾਨੀ ਜੋ ਮੀਡੀਆ ਰਿਪੋਰਟ ਹੈ। ਤੇ ਗੱਲ ਇਹ ਆ ਕਿ ਇੱਥੇ ਇੱਕ ਅੰਮ੍ਰਿਤਸਰ ਦੇ ਵਿੱਚ ਪੁਲਿਸ ਕਰਮੀ ਵੀ ਮਰ ਗਿਆ। ਇਹਨਾਂ ਨੇ ਰੱਸੀ ਵਲੀ ਸੀ ਭੰਡਾਰੀ ਪੁਲ, ਉੱਥੇ ਉਹ ਲਟਕ ਕੇ ਮਰ ਗਿਆ। ਮੈਨੂੰ ਦੱਸੋ, ਜੇ ਡੀਐਸਪੀ ਗੁਨਾਹਗਾਰ ਆ ਲਾਠੀ ਚਾਰਜ ਦਾ, ਇਹਦੇ ਗੁਨਾਹਗਾਰ ਕੌਣ ਹੈ ਫਿਰ? ਕੀ ਇਹਦੇ 'ਚ ਜਾਨ ਹੈ ਨਹੀਂ? ਇਹਦੇ ਬੱਚੇ ਦਾ ਐਕਸੀਡੈਂਟ ਹੋਇਆ, ਡਿਊਟੀ ਤੋਂ ਭੱਜ ਕੇ ਘਰ ਨੂੰ ਜਾ ਰਿਹਾ ਸੀ, ਰਾਹ 'ਚ ਮਾਰਿਆ ਗਿਆ। ਇਹਦਾ ਜ਼ਿੰਮੇਵਾਰ ਕੌਣ ਹੈ ਜੀ? ਕਿਤੋਂ ਬੋਰੀ ਖੰਡ ਦੀ ਕੋਈ ਚੁੱਕ ਕੇ ਲੈ ਗਿਆ, ਕੋਈ ਤਲਵਾਰਾਂ ਲੈ ਕੇ ਮੈਦਾਨ 'ਚ ਹੈ, ਕੋਈ ਜਾ ਕੇ ਸੈਕਟਰੀਏਟ ਨੂੰ ਤਾਲੇ ਲਾ ਰਿਹਾ। ਸਰ, ਇਹ ਸਟੇਟ ਜਿਹੜਾ ਹੈ ਬਹੁਤ ਅਸਥਿਰ
ਮੇਰੇ ਖਿਆਲ ਦੇ ਨਾਲ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਅਸੀਂ ਮਾਡਲ ਅਖਤਿਆਰ ਕਰਦੇ ਜਾ ਰਹੇ ਹਾਂ। ਬਿਲਕੁਲ। ਤੋ ਇਹ ਠੀਕ ਨਹੀਂ ਹੈਗਾ। ਮੈਂ ਇਹ ਨਹੀਂ ਕਹਿੰਦਾ ਕਿ ਬਰਬਰਤਾ ਹੋਈ ਹੈ, ਜਿਹੜੀ ਜੋ ਕਰੂਰਤਾ ਹੋਈ ਹੈ ਉਹ ਸਹੀ ਹੈ। ਮੈਂ ਕਹਿੰਦਾ ਕਿ ਉਹਨਾਂ ਨੂੰ ਸਖਤ ਸਜ਼ਾ ਦਿਓ। ਨੌਬਤ ਵੀ ਸਰਕਾਰ ਕਰਕੇ ਆਈ ਹੈ, ਮੈਂ ਇਸ ਗੱਲ ਦੇ ਨਾਲ ਸਹਿਮਤ ਹਾਂ। ਪ੍ਰਸ਼ਾਸਨ ਹੀ ਜ਼ਿੰਮੇਵਾਰ ਹੁੰਦਾ, ਪਰ ਤੁਹਾਡਾ ਢੰਗ ਤੇ ਕੋਈ ਹੋਣਾ ਚਾਹੀਦਾ। 2 ਦਿਨ ਪਹਿਲਾਂ ਤੁਸੀਂ ਕਾਲ ਦੇ ਕੇ ਹਟੇ, ਅੱਜ ਫੇਰ ਤੁਸੀਂ ਧੱਕੇ ਨਾਲ ਜਾ ਕੇ ਬਾਜ਼ਾਰ ਬੰਦ ਕਰਵਾ ਰਹੇ ਹੋ। ਕਿੰਨੇ ਕੁ ਦਿਨ ਕਰਵਾ ਲੋਗੇ ਬਈ? ਜਿੱਦਣ ਕੋਈ ਅੱਗੋਂ ਤੁਹਾਨੂੰ ਪੈਣ ਲੱਗ ਪਿਆ, ਅੱਜ ਵੀ ਇਹ ਹੱਥੀ ਪਏ ਨੇ, ਕੁਝ ਥਾਵਾਂ ਤੇ ਇਹਨਾਂ ਦੇ ਬੰਦੇ ਹੱਥੀ ਪਏ ਨੇ। ਮੰਨ ਲਓ ਕੱਲ ਨੂੰ ਅੱਗੋਂ ਕੋਈ ਤੁਹਾਡੇ ਬਰਖਲਾਫ ਉਤਰਿਆ ਫੇਰ, ਤਾਂ ਗੱਲ ਇਹ ਹੈ ਕਿ ਭਾਈ ਥੋੜਾ ਜਿਹਾ ਸਿਆਣੇ ਬਣੋ, ਸਾਰੇ ਹੀ ਸਿਆਣੇ ਬਣੋ। ਕਿਸਾਨਾਂ ਨੇ ਥੋੜਾ ਜਿਹਾ ਸੁੱਖ ਦਾ ਸਾਹ ਆਉਣ ਦਿੱਤਾ, ਨਹੀਂ ਤਾਂ ਦੇ ਬੰਦ ਕਾਲ। ਤੇ ਜੇ ਹੁਣ ਇਧਰੋਂ ਥੋੜਾ ਜਿਹਾ ਸੁੱਖ ਦਾ ਸਾਹ ਆਇਆ, ਹੜਤਾਲਾਂ ਤੇ ਅੱਗੇ ਪੰਜਾਬ ਖੁੱਲਦਾ ਕਿੱਥੇ ਮੈਨੂੰ ਦੱਸੋ? ਰਾਤ ਨੂੰ ਘਰ ਵਾਲੀਆਂ ਕਹਿੰਦੀਆਂ ਕਿ 8 ਵਜੇ ਆ ਕੇ ਘਰੇ ਬੰਦ ਹੋ ਜਾ, ਬਾਹਰ ਨਾ ਤੁਰਿਆ ਫਿਰੀ, ਕੋਈ ਮਾਰ ਕੇ ਗਾਟਾ ਲਾ ਕੇ ਪਰੇ ਕਰ ਦੂਗਾ। 32-31 ਹਜ਼ਾਰ ਜੇਲ੍ਹ ਦੇ ਵਿੱਚ ਬੰਦ ਆ ਜੀ। ਹਾਂਜੀ, ਠੀਕ ਹੈ ਜੀ। ਗੱਲ ਇਹ ਹੈ ਕਿ ਸਾਡੀ ਆਰਥਿਕਤਾ ਦਾ ਚੱਕਾ ਬੰਦ ਹੈ, ਜਾਮ ਆ, ਕੋਈ ਗਰੋਥ ਸਾਡੀ ਬੰਦ ਆ, ਸਾਰਾ ਕੁਝ ਤੇ ਬੰਦ ਹੈ। ਕੀ ਕੁਝ ਮਤਲਬ ਕਿ ਗੈਂਗਸਟਰਾਂ ਤੋਂ ਡਰਦੇ ਕਾਰੋਬਾਰੀ ਬੰਦ ਆ, ਜਿਹੜੇ ਅੰਡਰ ਥ੍ਰੈਟ ਆ। ਕਿੰਨਾ ਕੁ ਪੰਜਾਬ ਖੁੱਲਾ ਹੈ ਜੀ? ਜਿੰਨਾ ਕੁ ਖੁੱਲਾ, ਇਹਨੂੰ ਖੁੱਲਾ ਰਹਿਣ ਦੀਏ। ਮੈਂ ਗੱਲ ਕਰਦਾ ਕਿ ਭਾਈ ਦੇਖੋ, ਠੀਕ ਆ, ਬੰਦ ਦਾ ਅਸਰ ਹੋ ਗਿਆ, ਚਲੋ ਅਗਾਂਹ ਤੋਂ ਹੀ ਥੋੜਾ ਜਿਹਾ ਭਾਈ ਸਮਝੀ ਤੋਂ ਕੰਮ ਲਓ। ਇਹ ਸਾਰਿਆਂ ਦਾ ਪੰਜਾਬ ਹੈ। ਜੇ ਤੁਸੀਂ ਪੰਜਾਬ ਪ੍ਰਸਤ ਹੋ ਤਾਂ ਭਾਈ ਇਹ ਥੋੜੀ ਹੈ ਕਿ ਤੁਸੀਂ ਬੰਦ ਕਾਲ। ਕੱਲ ਨੂੰ ਮੇਰੀ ਗੱਲ ਸੁਣੋ, ਆ ਹੁਣ ਪੇਪਰਾਂ ਵਾਲੇ ਵਿਚਾਰੇ ਬੱਚੇ ਆ, ਜੇ ਇਹ ਮੈਦਾਨ ਚ ਆ ਕੇ ਫੇਰ ਇਹਨਾਂ ਦਾ ਕੀ ਕਰੋਗੇ? ਫਿਰ ਤੁਸੀਂ ਕਹਿਣਾ ਕਿ ਮੰਡੀਰ ਨੇ ਆ ਕੇ ਬਾਜ਼ਾਰ ਬੰਦ ਕਰਵਾਤੇ। ਕੱਲ ਨੂੰ ਵਕੀਲ ਆ, ਵਕੀਲ ਵੀ ਹੜਤਾਲ ਤੇ। ਜੇ ਵਕੀਲਾਂ ਨੇ ਪੰਜਾਬ ਦੇ ਬੰਦ ਦੀ ਕਾਲ ਦੇਤੀ, ਫੇਰ ਕੀ ਕਰੋਗੇ? ਰੋਡਵੇਜ਼ ਵਾਲੇ ਆ, ਰੋਡਵੇਜ਼ ਵਾਲੇ ਕਹਿੰਦੇ ਸਾਡੀਆਂ ਮੰਗਾਂ ਨਹੀਂ ਮੰਨ ਰਹੇ। ਜੇ ਉਹਨਾਂ ਨੇ ਕੱਲ ਨੂੰ ਬੰਦ ਕਾਲ ਦੇਤੀ ਕਿ ਅਸੀਂ ਵੀ ਬਾਜ਼ਾਰ ਬੰਦ ਕਰਵਾਵਾਂਗੇ। ਸਾਨੂੰ ਸਮਝਣ ਦੀ ਜ਼ਰੂਰਤ ਆ। ਅਸੀਂ ਭਾਵੁਕ ਹੋ ਕੇ ਅਸੀਂ ਮਤਲਬ ਕਿ ਤੁਹਾਨੂੰ ਪਤਾ ਹੀ ਹੈ ਜੀ, ਮੇਰਾ ਆਪਦਾ ਇੱਕ ਨਜ਼ਰੀਆ ਹੁੰਦਾ, ਮੈਂ ਉਸ ਨਜ਼ਰੀਏ ਵਾਸਤੇ ਆਜ਼ਾਦ ਹੈ। ਕੋਈ ਸਹਿਮਤ ਜਾਂ ਅਸਹਿਮਤ ਹੋਵੇ ਇਹ ਜ਼ਰੂਰੀ ਨਹੀਂ, ਨਾ ਹੀ ਮੇਰਾ ਅਦਾਰਾ ਮੇਰੇ ਨਜ਼ਰੀਏ ਲਈ ਕੋਈ ਜ਼ਿੰਮੇਵਾਰ ਹੈ। ਮੇਰਾ ਆਪਣਾ ਨਜ਼ਰੀਆ ਹੈ ਤੇ ਮੈਂ ਆਪਣੇ ਨਜ਼ਰੀਏ ਤੋਂ ਜੇ ਗੱਲ ਕਰਾਂ ਤਾਂ ਇਹ ਚੀਜ਼ਾਂ ਠੀਕ ਨਹੀਂ ਹੈ। ਮੈਂ ਸਪਸ਼ਟ ਕਰ ਦੇਵਾਂ ਜੋ ਚੱਲਦਾ ਪਿਆ। ਤਾਂ ਖੈਰ ਗੱਲ ਇਹ ਹੈ ਕਿ ਜੇ ਲਾਠੀ ਚਾਰਜ ਵਾਸਤੇ ਡੀਐਸਪੀ ਜ਼ਿੰਮੇਵਾਰ ਹੈ ਜਾਂ ਪੁਲਿਸ ਜ਼ਿੰਮੇਵਾਰ ਹੈ, ਤੇ ਉਸ ਪੁਲਿਸ ਕਰਮਚਾਰੀ ਦੀ ਮੌਤ ਵਾਸਤੇ ਕੌਣ ਜ਼ਿੰਮੇਵਾਰ ਹੈ? ਜ਼ਰਾ ਸਿਆਣੇ ਬੰਦੇ ਉਹ ਵੀ ਦੱਸ ਦੇਣ ਸਾਨੂੰ। ਬਿਲਕੁਲ। ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਉਧਰ ਮਨਪ੍ਰੀਤ ਇਆਲੀ ਸਮੇਤ ਕਈਆਂ ਦੇ ਉੱਪਰ ਕੱਲ ਜਿਹੜਾ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ, ਉਸ ਤੋਂ ਬਾਅਦ ਪਰਚਾ ਦਰਜ ਕੀਤਾ ਗਿਆ। ਇਹ ਕੀ ਹੈ ਜੀ ਪਰਚੇ ਦੀ ਇਬਾਰਤ, ਤੇ ਇਆਲੀ ਦੇ ਨਾਲ ਹੋਰ ਕੌਣ ਮੁੱਖ ਚਿਹਰੇ ਨੇ ਜਿਨ੍ਹਾਂ ਨੂੰ ਸ਼ਾਮਲ ਕੀਤਾ ਗਿਆ FIR 'ਚ? ਦੇਖੋ, ਕਈ ਚਿਹਰੇ ਨੇ, ਜਿਹਦੇ ਚ ਲੱਖਾ ਸਿਧਾਣਾ ਹੈ, ਜਿਹਦੇ ਚ ਮਨਪ੍ਰੀਤ ਇਆਲੀ ਹੈ, ਪਰ ਉਹ ਜਿੰਨੇ ਬਾਈ ਨੇਮ ਸਾਡੇ ਕੋਲ ਪਹੁੰਚੇ ਸੀ ਅੱਜ ਦੁਪਹਿਰ ਤੱਕ, ਕਿ ਉਹਦੇ ਵਿੱਚ ਤਰਸੇਮ ਸਿੰਘ ਹੋਰਾਂ ਦਾ ਨਾਮ ਨਹੀਂ ਹੈ ਜੀ। ਤੇ ਦੂਜੀ ਗੱਲ ਹੈ ਕਿ ਇਸ ਤੋਂ ਇਲਾਵਾ ਜਿਹੜੀਆਂ ਦੁਪਹਿਰੇ ਖਬਰਾਂ ਆਈਆਂ ਸੀ, ਕਿਉਂਕਿ ਖਬਰਾਂ ਮੈਂ ਕਿਉਂ ਕੋਟ ਕਰ ਰਿਹਾ, ਕਿਉਂਕਿ ਮੇਰੇ ਕੋਲ FIR ਦੀ ਕਾਪੀ ਨਹੀਂ ਤਾਂ ਆਮ ਤੌਰ ਤੇ ਅਸੀਂ FIR ਦੀ ਕਾਪੀ ਦੇ ਬਿਹਾਫ ਤੇ ਗੱਲ ਕਰਦੇ ਹਾਂ। ਤਾਂ ਜੋ ਖਬਰਾਂ ਸਨ, ਜਿਵੇਂ ਟਾਈਮਸ ਆਫ ਇੰਡੀਆ ਜਾਂ ਹੋਰ ਇਸ ਤਰ੍ਹਾਂ ਦੇ ਮੀਡੀਆ ਅਦਾਰੇ, ਤਾਂ ਉਹਨਾਂ ਦੀ ਜੋ ਕਲਮ ਦੇ ਮੁਤਾਬਕ ਹੈ ਜਾਂ ਰਿਪੋਰਟਿੰਗ ਦੇ ਮੁਤਾਬਕ ਹੈ ਕਿ ਕੁਝ ਬਾਈ ਨੇਮ ਤੇ ਬਾਕੀ 2 ਤੋਂ 3 ਹਜ਼ਾਰ ਅਣਪਛਾਤਾ ਬੰਦਾ ਜੀ। ਇਹ ਇਸ ਕਰਕੇ ਆ ਕਿ ਅਗਾਂਹ ਤੋਂ ਵੇਖੋ, ਮੈਂ ਕੱਲ ਹੀ ਤੁਹਾਨੂੰ ਦੱਸ ਦਿੱਤਾ ਸੀਗਾ, ਤੁਸੀਂ ਅੱਜ ਵੇਖ ਲਈਆਂ ਵੀਡੀਓਜ਼ ਕਿੰਨੀਆਂ ਵਾਇਰਲ ਹੋਈਆਂ ਨੇ ਜੀ ਕਿ ਵਿੱਚ ਕਿਸ ਤਰ੍ਹਾਂ ਬੋਲਿਆ ਜਾ ਰਿਹਾ, ਆਪਣੇ ਲੀਡਰਾਂ ਦਾ ਵਿਰੋਧ ਕੀਤਾ ਜਾ ਰਿਹਾ, ਕਿਸ ਤਰ੍ਹਾਂ ਇਹ ਅਪੀਲਾਂ ਕਰ ਰਹੇ, ਲੱਖਾ ਸਿਧਾਣਾ ਕਿਸ ਤਰ੍ਹਾਂ ਪਿੱਟ ਰਿਹਾ ਕਿ ਨੁਕਸਾਨ ਹੋ ਜੂ। ਕਿ ਮੈਂ ਤੁਹਾਨੂੰ ਕੱਲ ਇਹੀ ਰਾਤੀ ਗੱਲ ਦੱਸੀ ਸੀ, ਹਾਲਾਂਕਿ ਉਦੋਂ ਬੜਾ ਮਤਲਬ ਕਿ ਉਸ ਟਾਈਮ ਤੱਕ ਲੋਕ ਪਰਤੇ ਵੀ ਨਹੀਂ ਸਨ, ਚੰਡੀਗੜ੍ਹ ਤੋਂ ਸਾਰੇ ਲੋਕ ਪਰਤੇ ਵੀ ਨਹੀਂ ਸਨ, ਤਾਂ ਮੇਰੇ ਕੋਲ ਮੁੱਢਲੀ ਜਾਣਕਾਰੀ ਸੀ। ਪਰ ਉਹ ਮੁੱਢਲੀ ਜਾਣਕਾਰੀ ਅੱਜ ਵੀਡੀਓਜ਼ ਦੇ ਰੂਪ ਦੇ ਵਿੱਚ ਤੁਸੀਂ ਦੇਖ ਲਓ, ਸਾਰਿਆਂ ਦੇ ਸਾਹਮਣੇ ਆ। ਮੈਂ ਹਾਈ ਗੱਲਾਂ ਤੁਹਾਨੂੰ ਕਹਿ ਰਿਹਾ ਸੀਗਾ ਕਿ ਆਹ ਕੁਛ ਹੋ ਰਿਹਾ ਸੀਗਾ, ਇਹਨਾਂ ਦੇ ਆਗੂ ਰੋਕ ਰਹੇ ਸੀ, ਮਸੀਂ ਮਾੜਾ ਮੋਟਾ ਇਹਨਾਂ ਨੇ ਜਾ ਕੇ ਤੇ ਰੋਕਿਆ ਤੇ ਚਲੋ ਨੁਕਸਾਨ ਹੋਣੋਂ ਬਚ ਗਿਆ, ਪਰ ਉਹਨਾਂ ਨੇ ਪਰਚਾ ਦਰਜ ਕਰ ਲਿਆ। ਪਰਚਾ ਦਰਜ ਕਰਨ ਤੋਂ ਇਲਾਵਾ ਜੋ ਚੀਜ਼ ਮੈਂ ਦੇਖੀ, ਅੱਜ ਇੱਕ ਵਰਜ਼ਨ ਪੜ੍ਹ ਰਿਹਾ ਸੀਗਾ ਮੈਂ ਉੱਥੋਂ ਦੀ SSP ਸਾਹਿਬਾਂ ਦਾ, ਕਿ ਜੀ ਅਸੀਂ 7 ਦਿਨ ਤੋਂ ਇਹਨਾਂ ਦੇ ਨਾਲ ਤਾਲਮੇਲ 'ਚ ਸੀ, ਯਾਨੀ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨਾਲ ਅਸੀਂ ਤਾਲਮੇਲ 'ਚ ਸੀ। ਜੇ ਤਾਲਮੇਲ 'ਚ ਸੀ ਤੇ ਫਿਰ ਬੈਰੀਕੇਡ ਕਿਵੇਂ ਟੁੱਟ ਗਿਆ ਜੀ 2 ਮਿੰਟਾਂ 'ਚ? ਬਿਲਕੁਲ।
ਤਾਂ ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਟਰੈਪ ਕਰਨ ਦਾ ਯਤਨ ਸੀ ਕਿ ਜਿਵੇਂ ਹੀ ਹਿੰਸਾ ਹੋਏਗੀ, ਇਹਨਾਂ ਦਾ ਕਿਤੇ ਵੀ ਨੁਕਸਾਨ ਹੁੰਦਾ ਜਾਂ ਕਿਤੇ ਹੋਰ ਦੂਜੇ ਪਾਸੇ ਨੁਕਸਾਨ ਹੁੰਦਾ ਤਾਂ ਸਿੱਧਾ ਪੰਜਾਬ ਸਰਕਾਰ ਤੇ ਜਿਹੜੀ ਕਹਿ ਸਕਦੇ ਆ ਆਪਾਂ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਆ, ਇਹ ਆਮੋ ਸਾਹਮਣੇ ਆ ਜਾਣਗੇ। ਜੀ ਇਸ ਵਾਸਤੇ ਮੇਰੇ ਖਿਆਲ ਦੇ ਨਾਲ ਕਾਫੀ ਚੀਜ਼ਾਂ ਹੋਈਆਂ ਨੇ। ਔਰ ਵਾਰਿਸ ਪੰਜਾਬ ਦੇ ਉੱਚ ਕੋਟੀ ਦੇ ਲੀਡਰਾਂ ਨਾਲ ਜੇ ਗੱਲ ਕਰੀਏ, ਬਹੁਤ ਮਤਲਬ ਕਿ ਜਿਹੜੇ ਪਾਏਦਾਰ ਲੀਡਰ ਆ, ਉਹ ਤੇ ਇਹ ਮੰਨਦੇ ਆ ਕਿ ਸਾਡਾ ਨੁਕਸਾਨ ਕਰਾਉਣ ਵਾਸਤੇ ਉੱਥੇ ਬੰਦੇ ਪਲਾਂਟ ਕਰਕੇ ਵਿੱਚ ਭੇਜ ਦਿੱਤੇ ਸਨ, ਈਵਨ ਦੈਟ ਕਿ ਬੀਬੀਆਂ ਵੀ। ਤੇ ਇਸ ਤੋਂ ਇਲਾਵਾ ਕਿ ਬਈ ਕੁਝ ਨਿਹੰਗ ਸਿੰਘ ਬਾਣੇ ਦੇ ਵਿੱਚ ਵੀ ਭੇਜੇ ਗਏ ਬੰਦੇ ਜਿਹੜੇ ਕਿ ਸਾਡੇ ਨਾਲ ਨਹੀਂ ਸੀਗੇ, ਸਾਡਾ ਕੋਈ ਤਾਲਮੇਲ ਨਹੀਂ ਸੀਗਾ, ਜਿਨ੍ਹਾਂ ਨੇ CTU ਦੀਆਂ ਬੱਸਾਂ ਰੋਕਣ ਤੱਕ ਦਾ ਵੀ ਯਤਨ ਕੀਤਾ, ਜਿਨ੍ਹਾਂ ਨੇ ਮਤਲਬ ਕਿ ਆਟੋ ਦੇ ਵਿੱਚ ਸਵਾਰ ਹੋ ਕੇ ਮੁੱਖ ਮੰਤਰੀ ਦੇ ਨਿਵਾਸ ਤੱਕ ਪਹੁੰਚਣ ਦੀ ਜ਼ਿੱਦ ਕੀਤੀ ਹੈ। ਇਹ ਇਹਨਾਂ ਦੇ ਮੁਤਾਬਕ ਆ। ਤਾਂ ਇਹਦਾ ਮਤਲਬ ਕਿ ਸਾਰਾ ਕੁਝ ਹੋ ਰਿਹਾ ਸੀਗਾ। ਜੇ ਬੰਦੇ ਪਲਾਂਟ ਕੀਤੇ ਜਾ ਰਹੇ ਆ ਤਾਂ ਫਿਰ ਟਰੈਪ ਕਰਨਾ ਕਿੱਡਾ ਕੁ ਔਖਾ। ਤਾਂ ਹੁਣ 2-3 ਹਜ਼ਾਰ ਬੰਦੇ ਤੇ ਪਰਚਾ ਦਰਜ ਕਰਨ ਦਾ ਮਤਲਬ ਹੈ ਕਿ ਇਸ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਐਂਟਰੀ ਬੜੀ ਤੁਹਾਡੀ ਮੁਸ਼ਕਲ ਹੋ ਜਾਏਗੀ। ਜੇ ਕਲਮ ਕੱਲਾ ਵੀ ਉਹਨਾਂ ਨੂੰ ਕੋਈ ਝੱਲ ਗਿਆ, ਅੱਜ ਕੱਲ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਹੀ ਯੰਤਰ ਆ ਗਏ ਨੇ ਇਸ ਤਰ੍ਹਾਂ ਦੇ, ਤਾਂ ਉਹ ਉਸ ਨੂੰ ਅਰੈਸਟ ਕਰ ਲੈਣਗੇ। ਇਸ ਵਾਸਤੇ ਮੈਂ ਕੱਲ ਹੀ ਤੁਹਾਨੂੰ ਕਹਿ ਦਿੱਤਾ ਸੀ ਕਿ ਵਾਰਿਸ ਪੰਜਾਬ ਦੇ ਜਿਹੜੇ ਅਕਾਲੀ ਦਲ ਵਾਲੇ ਲੀਡਰ ਨੇ, ਉਹ ਗਾਂ ਤੋਂ ਇਹੋ ਜਿਹਾ ਕੋਈ ਪ੍ਰੋਗਰਾਮ ਨਹੀਂ ਦੇਣਗੇ। ਤਾਂ ਤੁਸੀਂ ਦੇਖ ਲਓ ਕਿ ਰੀਕਾਲ ਨਹੀਂ ਕੀਤਾ ਪ੍ਰੋਗਰਾਮ, ਉਹਨਾਂ ਨੇ ਦੁਬਾਰਾ ਕਾਲ ਨਹੀਂ ਕੀਤਾ ਕੋਈ ਇਸ ਤਰ੍ਹਾਂ ਦਾ ਕਿ ਅਸੀਂ ਘਰਾਓ ਕਰਾਂਗੇ, ਨਹੀਂ। ਕਿਉਂਕਿ ਕੱਲ ਉਹਨਾਂ ਨੇ ਸ਼ੁਕਰ ਕੀਤਾ ਕਿ ਅਸੀਂ ਬਚ ਗਏ, ਨਹੀਂ ਤਾਂ ਨੁਕਸਾਨ ਹੋ ਸਕਦਾ ਸੀ। ਕਿਉਂਕਿ ਜ਼ਿਆਦਾਤਰ ਤੁਸੀਂ ਵੇਖੋਗੇ ਤੇ ਇਹਦੇ ਵਿੱਚ ਨੌਜਵਾਨੀ ਸੀ, ਤੇ ਨੌਜਵਾਨ ਵੀ ਸਿੱਖ ਨੌਜਵਾਨ ਸਨ, ਜੋਸ਼ੀਲੇ ਨੌਜਵਾਨ ਸਨ। ਬਿਲਕੁਲ। ਤੋਂ ਇਹ ਮਾਮਲਾ ਦਰਜ ਹੋ ਗਿਆ। ਪਰ ਮੇਰੇ ਖਿਆਲ ਨਾਲ ਹੁਣ ਇਹਨਾਂ ਨੇ ਵੀ ਨਵੇਂ ਸਿਰੇ ਤੋਂ ਰਣਨੀਤੀ ਘੜਨੀ ਹੈ। ਤੁਸੀਂ ਦੇਖੋ ਕਿ ਪ੍ਰੋਗਰਾਮ ਵੀ ਦਿੱਤੇ ਜਾਣ, ਜਿਹੜਾ ਇਕੱਠ ਹੈ ਜੋ ਇਹਨਾਂ ਨੂੰ ਕਾਫੀ ਜੋਸ਼ ਦੇ ਗਿਆ, ਕਾਫੀ ਉਮੀਦਾਂ ਦੇ ਗਿਆ ਕਿ ਇਸੇ ਤਰ੍ਹਾਂ ਦੇ ਇਕੱਠ ਵੀ ਕਰ ਲਏ ਜਾਣ, ਪਰ ਇਸ ਤਰ੍ਹਾਂ ਦਾ ਜੋਖਮ ਨਾ ਲਿਆ ਜਾਏ, ਕਿਉਂਕਿ ਜੇ ਕਿਤੇ ਹਿੰਸਾ ਹੋ ਗਈ ਤਾਂ ਫਿਰ ਬਹੁਤ ਮੁਸ਼ਕਲ ਹੋ ਜਾਂਦਾ ਚੀਜ਼ਾਂ ਨੂੰ ਸੰਭਾਲਣਾ। ਬਿਲਕੁਲ, ਇੱਕ ਵਾਰੀ ਆਊਟ ਆਫ ਕੰਟਰੋਲ ਮਾਮਲਾ ਹੋ ਗਿਆ, ਫਿਰ ਸਾਰੀ ਦੀ ਸਾਰੀ ਸਿਰ ਦੇ ਵਿੱਚ ਪੈ ਜਾਂਦੀ ਹੈ ਕੀਤੀ ਕਰਾਈ। ਉਸ ਤੋਂ ਬਚਣ ਦੀ ਲੋੜ ਹੈ। ਤੇ ਇੱਕ ਲੀਡਰਸ਼ਿਪ ਵਾਲੇ ਰੋਲ ਦੇ ਵਿੱਚ ਵੀ ਬੜੀ ਕਮੀ ਨਜ਼ਰ ਆਈ ਹੈ ਨਾ। ਸਾਰੇ ਇਹ ਵੀ ਗੱਲ ਕਰ ਰਹੇ ਨੇ ਵੀ ਭਾਈ ਤੁਹਾਡੇ ਕਹਿਣੇ ਤੋਂ ਬਾਹਰ ਹੋ ਗਏ ਲੋਕ, ਤੇ ਉੱਥੇ ਕੁਝ ਚੱਲਿਆ ਨਹੀਂ ਤੁਹਾਡਾ ਜ਼ੋਰ। ਖੈਰ ਨਹੀਂ, ਦੇਖੋ ਗੱਲ ਇਹ ਹੈ ਨਾ ਗੁਰਪ੍ਰੀਤ, ਪ੍ਰੋਗਰਾਮ ਦਾ ਇਹ ਹੁੰਦਾ ਹੈ, ਜੇ ਲੀਡਰ ਨੇ ਪ੍ਰੋਗਰਾਮ ਦਿੱਤਾ ਹੈ ਵੀ ਅਸੀਂ ਨਿਵਾਸ ਦਾ ਘਰਾਓ ਕਰਨਾ ਹੈ, ਤਾਂ ਨੌਜਵਾਨ ਦੇ ਤਾਂ ਤੁਸੀਂ ਮਨ ਦੇ ਵਿੱਚ ਇੱਕ ਟਾਰਗੇਟ ਸੈੱਟ ਕਰਕੇ ਦਿੱਤਾ, ਉਹਦੀ ਪ੍ਰੋਗਰਾਮਿੰਗ ਸੈੱਟ ਕਰ ਦਿੱਤੀ। ਜਾਂ ਤਾਂ ਤੁਸੀਂ ਉਸ ਪ੍ਰੋਗਰਾਮਿੰਗ ਦੇ ਵਿੱਚ ਇਹ ਸੰਭਾਵਨਾ ਰੱਖੋ ਕਿ ਭਾਈ ਆਪਾਂ ਕੋਈ ਟਕਰਾਓ ਨਹੀਂ ਕਰਨਾ, ਪ੍ਰਸ਼ਾਸਨ ਜਿੱਥੇ ਆ ਕੇ ਆਪਣਾ ਸਿੰਬੋਲਿਕਲੀ ਹੈ, ਜਿੱਥੇ ਆ ਕੇ ਮੈਮੋਰੰਡਮ ਆਪਣੇ ਤੋਂ ਹਾਸਲ ਕਰੇਗਾ, ਉੱਥੇ ਆਪਣੀ ਵਿਕਟਰੀ ਹੈ, ਉੱਥੇ ਹੀ ਆਪਣਾ ਫਿਨਿਸ਼ ਪੁਆਇੰਟ ਹੈ। ਤਾਂ ਮੇਰੇ ਖਿਆਲ ਦੇ ਨਾਲ ਇਸ ਚੀਜ਼ ਦੇ ਆਧਾਰ ਤੇ ਤੁਸੀਂ ਸ਼ਾਇਦ ਕਹਿਣਾ ਚਾਹ ਰਹੇ ਹੋ, ਮੈਂ ਵੀ ਇਸ ਚੀਜ਼ ਨੂੰ ਸੋਚਿਆ ਕਿਤੇ ਨਾ ਕਿਤੇ ਕਿ ਬੈਰੀਕੇਡ ਕੱਚੇ ਸਨ ਤਾਂ ਬੈਰੀਕੇਡ ਤਾਂ ਖਿੰਡ ਗਏ। ਇਹਦਾ ਮਤਲਬ ਹੈ ਕਿ ਲੀਡਰਸ਼ਿਪ ਨੂੰ ਉੱਥੇ ਸਮਝ ਜਾਣਾ ਚਾਹੀਦਾ ਸੀਗਾ ਕਿ ਤੁਹਾਨੂੰ ਟਰੈਪ ਕੀਤਾ ਜਾ ਰਿਹਾ, ਔਰ ਸਮਝੇ ਵੀ। ਪਰ ਜੇ ਪਹਿਲਾਂ ਹੀ ਇਸ ਚੀਜ਼ ਨੂੰ ਭਾਂਪਿਆ ਹੁੰਦਾ ਤਾਂ ਸ਼ਾਇਦ ਇਹ ਜ਼ਿਆਦਾ ਮੁਸ਼ਕਲ ਨਾ ਹੁੰਦੀ ਹੈ। ਬਿਲਕੁਲ। ਇਸ ਤੋਂ ਅੱਗੇ ਵਧੀਏ ਤਾਂ ਉਧਰ ਮੁੱਖ ਮੰਤਰੀ ਨੂੰ ਸੁਪਰੀਮ ਕੋਰਟ ਦਾ ਨੋਟਿਸ ਹੋਇਆ। ਤਾਂ ਦੇਖੋ, ਜੇ ਆਪਾਂ ਪਿੱਛੇ ਜਾ ਕੇ ਦੇਖੀਏ ਤਾਂ ਜਨਵਰੀ 2020 ਇਹ ਕਰੋਨਾ ਦਾ ਸਾਲ, 2020 ਕਦੇ ਨਹੀਂ ਭੁੱਲਣਾ। ਉਹ ਜਿਵੇਂ ਗਾਣਾ ਸੀ ਨਾ, ਚੜ ਜਾਣਾ 2012, ਕੁਛ ਇਸ ਤਰ੍ਹਾਂ ਦਾ ਗਾਣਾ ਸੀਗਾ। ਤਾਂ ਇੱਥੇ 2020 ਜਿਹੜਾ ਹੈ ਨਾ, 2020 ਕਦੇ ਨਹੀਂ ਭੁੱਲੇਗਾ। ਤੇ ਇਸੇ ਹੀ ਸਾਲ ਦੀ ਸ਼ੁਰੂਆਤ ਦੇ ਵਿੱਚ, ਜਨਵਰੀ ਦੇ ਵਿੱਚ, ਜਦੋਂ ਬਿਜਲੀ ਦਰਾਂ 'ਚ ਵਾਧਾ ਹੋਇਆ ਸੀ ਪੰਜਾਬ ਦੇ ਵਿੱਚ, ਤਾਂ ਇਹਨਾਂ ਨੇ ਇੱਕ ਧਰਨਾ ਪ੍ਰਦਰਸ਼ਨ ਕੀਤਾ ਸੀਗਾ। ਉਹਦੇ ਬਰਖਲਾਫ ਚੰਡੀਗੜ੍ਹ ਪ੍ਰਸ਼ਾਸਨ ਨੇ ਇਹਨਾਂ ਵਿਰੁੱਧ FIR ਕੱਢ ਦਿੱਤੀ ਸੀ। ਉਸ FIR ਨੂੰ ਕੁਐਸ਼ ਕਰਾਉਣ ਵਾਸਤੇ ਇਹ ਚਲ ਗਏ ਸਨ ਹਾਈ ਕੋਰਟ ਗਏ ਤਾਂ ਪਰਚਾ ਰੱਦ ਹੋ ਗਿਆ। ਪਰ ਪਤਾ ਨਹੀਂ ਕਿਉਂ UT ਯਾਨੀ ਜਿਹੜਾ ਯੂਨੀਅਨ ਟੈਰੀਟਰੀ ਪ੍ਰਸ਼ਾਸਨ ਆ, ਉਹ ਭਗਵੰਤ ਮਾਨ ਹੋਰਾਂ ਦੇ ਪਿੱਛੇ ਪੈ ਗਿਆ। ਉਹਨਾਂ ਨੇ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਜ਼ਿਰਾ ਕਰਨੀ ਸ਼ੁਰੂ ਕਰ ਦਿੱਤੀ ਕਿ ਬੇਸਿਕਲੀ ਜਿਹੜਾ ਹਾਈ ਕੋਰਟ ਦਾ ਨਿਰਣਾ ਫੈਸਲਾ ਹੈ ਉਹ ਗਲਤ ਹੈ। ਤੇ ਅੱਜ ਐਡੀਸ਼ਨਲ ਸੋਲਿਸਿਟਰ ਜਨਰਲ ਰਾਜੂ ਜੀ ਪੇਸ਼ ਹੋ ਕੇ ਦਲੀਲਾਂ ਦੇ ਰਹੇ ਸਨ। ਤਾਂ ਉਹਨਾਂ ਨੇ ਕਿਹਾ ਕਿ ਦੇਖੋ, ਹਾਈ ਕੋਰਟ ਨੇ ਜਿਹੜੀ ਗੱਲ ਕਹੀ ਹੈ ਕਿ CRPC 144 ਨਹੀਂ ਸੀ ਲੱਗੀ, ਤੇ ਇਸ ਲਿਹਾਜ਼ ਨਾਲ ਭਗਵੰਤ ਮਾਨ ਤੇ ਮਾਮਲਾ ਨਹੀਂ ਬਣਦੇ। ਉਹ ਕਹਿੰਦੇ ਕਿ ਦੇਖੋ,
ਗੱਲ ਇਹ ਆ ਕਿ ਇਲੀਗਲ ਇਕੱਠ ਜਿੱਥੇ ਵੀ ਹੋਵੇ, ਇਲੀਗਲ ਇਕੱਠ ਹੋਵੇ, ਗੈਰ ਕਾਨੂੰਨੀ ਇਕੱਠ ਹੋਵੇ, ਤਾਂ ਉਹਦੇ ਵਿੱਚ ਇੱਕ ਦੇ ਕੀਤੇ ਕ੍ਰਿਤ ਵਾਸਤੇ ਜਿਹੜਾ ਲੀਡਰ ਆ ਉਹ ਜ਼ਿੰਮੇਵਾਰ ਹੋਏਗਾ। ਸਾਫ਼ ਕਰ ਦਿੱਤਾ। ਤੇ ਸੁਪਰੀਮ ਕੋਰਟ ਨੇ ਇਹਦੇ ਨਾਲ ਸਹਿਮਤੀ ਦੇ ਦਿੱਤੀ ਕਿ CRPC 44 ਨਹੀਂ ਵੀ ਲੱਗੀ ਤਾਂ ਕੋਈ ਚੱਕਰ ਨਹੀਂ ਹੈਗਾ। ਤਾਂ ਇਹਨਾਂ ਨੂੰ ਨੋਟਿਸ ਹੋ ਗਿਆ। ਹੁਣ ਇਹਨਾਂ ਨੂੰ ਨੋਟਿਸ ਦਾ ਜਵਾਬ ਦੇਣਾ ਪਏਗਾ। ਜੇ ਸੰਤੁਸ਼ਟੀ ਨਾ ਕਰਵਾ ਸਕੇ ਕੋਰਟ ਦੀ ਤਾਂ ਇਹਨਾਂ ਤੇ ਮੁਕੱਦਮਾ ਚੱਲ ਨਿਕਲੇਗਾ, ਕਿਉਂਕਿ ਹਾਈ ਕੋਰਟ ਦਾ ਫੈਸਲਾ ਪਲਟ ਜਾਏਗਾ। ਤਾਂ ਵਿਪਤਾ ਸ਼ੁਰੂ ਹੋ ਗਈ ਆ ਮੇਰੇ ਖਿਆਲ ਦੇ ਨਾਲ, ਕਿਉਂਕਿ ਨਾਜਰ ਸਿੰਘ ਮਾਨਸ਼ਾਹੀ ਆ, ਉਹਨਾਂ ਨੇ ਵੀ ਇੱਕ ਮੁਕੱਦਮਾ ਭਗਵੰਤ ਮਾਨ ਉੱਪਰ ਕੀਤਾ ਹੋਇਆ ਨਾ, ਮਾਣਹਾਨੀ ਦਾ। ਉਹ ਵੀ ਪਿੱਛੇ ਨਹੀਂ ਹਟ ਰਹੇ, ਉਹ ਬਾਜ ਨਹੀਂ ਆ ਰਹੇ। ਉਹ ਕਹਿੰਦੇ ਕਿ ਜਾਂ ਤਾਂ ਹੁਣ ਜਿਹੜੇ ਸਬੂਤ ਆ ਉਹ ਲਿਆ ਕੇ ਸਾਬਤ ਕਰੋ ਜੋ ਮੇਰੇ ਤੇ ਦੋਸ਼ ਲਾਏ ਸਨ, ਤੇ ਜਾਂ ਫਿਰ ਹੁਣ ਭੁਗਤੀ ਆਓ। ਤੇ ਇਸ ਵਾਸਤੇ ਭਗਵੰਤ ਮਾਨ ਹੋਰਾਂ ਨੂੰ ਇੱਕ ਚੀਜ਼ ਹੋਰ ਵੀ ਵੇਖਣੀ ਚਾਹੀਦੀ ਹੈ ਕਿ ਹੁਣ ਤੁਸੀਂ ਜਾ ਕੇ ਰਾਈਟ ਟੂ ਪ੍ਰੋਟੈਸਟ ਦੀ ਦਵਾਈ ਦੇ ਰਹੇ ਹੋ, ਤੇ ਜਦੋਂ ਕੋਈ ਤੁਹਾਡੇ ਖਿਲਾਫ ਪ੍ਰੋਟੈਸਟ ਕਰਦਾ ਉਦੋਂ ਤੁਹਾਡਾ ਕੀ ਵਤੀਰਾ ਹੁੰਦਾ ਜੀ। ਤੇ ਜਦੋਂ ਹੁਣ ਤੁਸੀਂ ਗੱਲ ਕਰਦੇ ਹੋ ਕਿ ਸਾਨੂੰ ਜੀ ਫਰੀडम ਚਾਹੀਦੀ ਹੁੰਦੀ ਹੈ ਸਪੀਚ ਵਾਸਤੇ, ਫਲਾਂ ਟਮਕਾ, ਤੇ ਜਦੋਂ ਤੁਹਾਨੂੰ ਕੋਈ ਸਵਾਲ ਕਰਦਾ, ਤੁਹਾਡੀ ਕੋਈ ਆਲੋਚਨਾ ਕਰਦਾ, ਉਹਦਾ ਤੇ ਬੇੜਾ ਗਰਕ ਕਰਨ ਤੱਕ ਚਲੇ ਜਾਂਦੇ ਤੁਸੀਂ। ਇਸ ਵਾਸਤੇ ਜਦੋਂ ਆਪ ਤੇ ਪੈਂਦੀ ਆ, ਜਬ ਠੇਸ ਲਗੀ ਦਿਲ ਪਰ ਤੋ ਰਾਜ ਖੁਲਾ ਹਮ ਪਰ, ਉਹ ਬਾਤ ਨਹੀਂ ਕਰਤੇ ਨਸ਼ਤਰ ਸੇ ਚਬੋਤੇ ਹੈ। ਤਾਂ ਗੱਲ ਇਹ ਆ ਕਿ ਬਈ ਹੁਣ ਜਦੋਂ ਤੁਹਾਡੇ ਤੇ ਆਪਦੇ ਤੇ ਪਈ ਆ, ਹੁਣ ਭੱਜ ਕੇ ਜਾ ਕੇ ਤੁਹਾਨੂੰ ਰਾਈਟਸ ਚੇਤੇ ਆ ਗਏ ਨੇ। ਤਾਂ ਰਾਈਟਸ ਜਿਹੜੇ ਆਪਦੇ ਰਾਈਟਸ ਦੀ ਪ੍ਰੈਕਟਿਸ ਕਰਦੇ ਆ, ਕੀ ਉਹ ਰਾਈਟ ਨਹੀਂ ਹੁੰਦੇ? ਉਹ ਫਿਰ ਰੌਂਗ ਕਿੱਦਾਂ ਹੋ ਗਏ? ਤਾਂ ਇਸ ਵਾਸਤੇ ਇਹ ਪੈਮਾਨਾ ਜਿਹੜਾ ਉਹ ਆਪਣੇ ਤੇ ਵੀ ਲਾਗੂ ਕਰੋ ਕਿ ਗੱਲ ਇਹ ਆ ਕਿ ਜਿੰਨਾ ਤੁਹਾਨੂੰ ਵਿਚਾਰਾਂ ਦਾ ਘੇਰਾ ਮੋਕਲਾ ਚਾਹੀਦਾ, ਖੁੱਲਾ ਚਾਹੀਦਾ, ਉਹਨਾਂ ਵਿਰੋਧੀ ਨੂੰ ਵੀ ਦੇਵੋ। ਬਿਲਕੁਲ। ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਉਧਰ ਅਰੋੜਾ ਦੀ ਜ਼ਮਾਨਤ ਅਰਜ਼ੀ ਇੱਕ ਵਾਰ ਮੁੜ ਤੋਂ ਖਾਰਜ ਹੋ ਗਈ ਹੈ। ਹੁਣ ਲੱਗਦਾ ਨਹੀਂ ਵੀ ਚੋਣਾਂ ਤੋਂ ਪਹਿਲਾਂ ਕੁਝ ਹੋਊਗਾ, ਚੋਣਾਂ ਅੰਦਰ ਲੱਗਣਗੀਆਂ ਲੱਗਦਾ। ਹਾਂਜੀ ਹਾਂਜੀ। ਅੱਛਾ, ਇੱਕ ਖਬਰ ਆ ਰਹੀ ਹੈ ਕਿ 2 ਸਾਲ ਪਹਿਲਾਂ ਮਰ ਚੁੱਕੇ ਨੇਤਾ ਤੇ FIR ਕਰ ਦਿੱਤੀ ਚੰਡੀਗੜ੍ਹ ਪੁਲਿਸ ਨੇ। ਇਹ ਵੀ ਕਮਾਲ ਦੀ ਗੱਲ ਹੈ। ਅਜੈਬ ਸਿੰਘ ਮਖਬੈਲਪੁਰ ਤੇ ਇਹ ਸਾਬਕਾ ਵਿਧਾਇਕ ਆ, ਤੇ ਇਹਨਾਂ ਤੇ FIR ਕੱਟੀ ਹੈ। ਤੇ ਦੱਸਦੇ ਕਿ ਮਖਬੈਲਪੁਰ ਦਾ ਤੇ 2 ਸਾਲ ਪਹਿਲਾਂ ਦੇਹਾਂਤ ਹੋ ਗਿਆ ਸੀਗਾ। ਵੇਖ ਲਓ ਇਹਨਾਂ ਦੇ। ਆਈਏ ਆਪਾਂ ਹੁਣ ਅਰੋੜਾ ਸਾਹਿਬ ਵਾਲੀ ਗੱਲ ਤੇ। ਵੇਖੋ, ਅਰੋੜਾ ਸਾਹਿਬ ਨੇ ਆਪਣੀ ਸਿਹਤ ਦਾ ਹਵਾਲਾ ਦੇ ਕੇ ਪਹਿਲਾਂ ਤੇ ਕੁਝ ਚੀਜ਼ਾਂ ਮੰਗੀਆਂ ਸਨ, ਤੁਹਾਨੂੰ ਯਾਦ ਹੋਣਾ ਕਿ ਫਰੀਜ਼ਰ ਦੇ ਦਿਓ ਜੀ, ਘਰ ਦਾ ਖਾਣਾ ਦੇ ਦਿਓ ਜੀ, ਇਹ ਦੇ ਦਿਓ, ਉਹ ਦੇ ਦਿਓ। ਬਈ ਬੰਦਾ ਪੁੱਛੇ ਕਿ ਸ਼ਾਦੀ ਤੇ ਫਿਰਦੇ ਹੋ ਕਿ ਸਟਾਲ ਤੋਂ ਲਿਆ ਕੇ ਮੈਨੂੰ ਕਾਕੇ ਆ ਫੜਾ ਦੇ, ਮੇਰੇ ਤੋਂ ਤੁਰਿਆ ਨਹੀਂ ਜਾਂਦਾ, ਸ਼ੂਗਰ ਆ ਲਿਆ ਦੇ, ਵਾਹ ਲਿਆ ਦੇ। ਬਈ ਜੇ ਲਿਆ, ਜੇਲ ਮੈਨੂਅਲ ਅਨੁਸਾਰ ਹੀ ਤੁਹਾਨੂੰ ਸਾਰਾ ਕੁਝ ਮਿਲਣਾ ਹੈ। ਉਸ ਤੋਂ ਬਾਅਦ ਉਹ ਪਟੀਸ਼ਨ ਤੇ ਇਹਨਾਂ ਨੇ ਵਾਪਸ ਲੈ ਲਈ ਸੀਗੀ। ਤਾਂ ਹੁਣ ਇਹਨਾਂ ਨੇ ਜਾ ਕੇ ਕੋਰਟ ਦੇ ਕੋਲ ਚਾਰਾਜੋਈ ਕੀਤੀ ਕਿ ਭਾਈ ਮੈਨੂੰ ਜ਼ਮਾਨਤ ਦਿਓ, ਤੇ ਉਹਦਾ ਆਧਾਰ ਬਣਾਇਆ ਜੀ ਇਹਨਾਂ ਨੇ ਸਿਹਤ ਦਾ। ਹੁਣ ਦੇਖੋ, ਤੁਹਾਨੂੰ ਪਤਾ ਹੈ ਨਾ, ਜਦੋਂ ਆਪਾਂ ਕੋਈ ਇਸ ਤਰ੍ਹਾਂ ਦੀ ਜ਼ਮਾਨਤ ਲੈਣੀ ਹੈ ਖਾਸ ਹਾਲਾਤ ਦੇ ਵਿੱਚ, ਤਾਂ ਕੋਈ ਗਰਾਊਂਡ ਤਕੜਾ ਹੋਣਾ ਚਾਹੀਦਾ, ਸੋਲਿਡ ਗਰਾਊਂਡ ਹੋਣਾ ਚਾਹੀਦਾ। ਤਾਂ ਇਹਨਾਂ ਨੇ ਸੋਲਿਡ ਗਰਾਊਂਡ ਜਿਹੜਾ ਉਹ ਦਿੱਤਾ ਆਪਣੀ ਸਿਹਤ ਦਾ। ਤਾਂ ਇਹਨਾਂ ਦੀ ਜਿਹੜੀ ਬੇਲ ਰਿਕੁਐਸਟ ਸੀਗੀ ਜਾਂ ਬੇਨਤੀ ਸੀ, ਉਹ ਰਿਜੈਕਟ ਕਰ ਦਿੱਤੀ ਗਈ ਆ। ਕਿਹਦੇ ਵੱਲੋਂ? ਸੁਪਰੀਮ ਕੋਰਟ ਵੱਲੋਂ। ਤਾਂ ਗੱਲ ਇਹ ਆ ਕਿ ED ਦੇ ਕੇਸ ਦੇ ਵਿੱਚ ਬੜੀ ਸਖਤਾਈ ਹੁੰਦੀ ਹੈ। ਔਰ ਗੁਰਪ੍ਰੀਤ ਜੀ, ਇਹ ਸਖਤਾਈ ਜਿਹੜੀ ਆ ਉਹ ਇਸ ਕਰਕੇ ਆ ਕਿਉਂਕਿ ਦੇਖੋ, ਠੀਕ ਹੈ, ਮੈਂ ਮੰਨਦਾ ਕਿ ED ਕਰ ਬਹੁਤ ਗਲਤ ਰਹੀ ਆ, ਬਹੁਤ ਵਿਰੋਧੀਆਂ ਨੂੰ ਇਹਨਾਂ ਨੇ ਗੁੱਠੇ ਲਾਇਆ, ਪਰ ਪੰਜਾਬ ਦੀ ਹਾਲਤ ਇੱਕ ਜੁਦਾ ਵੀ ਆ। 3 ਸਾਲਾਂ ਦੇ ਵਿੱਚ 3200 ਕਰੋੜ ਦਾ ਫਰਜ਼ੀ GST ਘੁਟਾਲਾ ਹੁਣ ਤੱਕ ਫੜਿਆ ਗਿਆ ਜੀ। ਯਾਨੀ ਵੱਖ-ਵੱਖ ਮਾਮਲਿਆਂ 'ਚ 3200 ਕਰੋੜ ਦਾ ਜਿਹੜਾ ਫੜਿਆ ਗਿਆ, ਉਹ ਕਿੱਦਾਂ ਹੁੰਦਾ ਹੈ? ਉਹ ਇਦਾਂ ਹੀ ਹੁੰਦਾ ਹੈ ਨਾ, ਫਰਜ਼ੀ ਕੰਪਨੀਆਂ, ਫਰਜ਼ੀ ਖਰੀਦੋ ਫਰੋਖਤ ਵਿਖਾ ਕੇ ਰਿਫੰਡ, ਛੋਟਾਂ, ਸਾਰਾ ਕੁਝ ਨਗਦ ਪੰਜ। ਤੇ ਜਦੋਂ ਤੁਹਾਡੇ ਮੰਤਰੀ ਤੇ ਇਸ ਤਰ੍ਹਾਂ ਦੇ ਦੋਸ਼ ਆ, ਤਾਂ ਫਿਰ ਤੁਸੀਂ ਦੇਖ ਲਓ ਕਿ ਪੰਜਾਬ ਦੇ ਵਿੱਚ ਕਿੱਡਾ ਵੱਡਾ ਸਕੈਮ ਹੋਏਗਾ। ਅੱਛਾ, ਗੱਲ ਇਹ ਆ ਕਿ ਬਈ ਹੁਣ ਅਰੋੜਾ ਸਾਹਿਬ ਨੂੰ ਸਮਾਂ ਗੁਜ਼ਾਰਨਾ ਪਵੇਗਾ। ਇਸ ਡਿਸਮਿਸ ਹੋਈ ਅਰਜੀ ਤੋਂ ਬਾਅਦ ਉਹਨਾਂ ਨੂੰ ਕੋਈ, ਮੈਨੂੰ ਨਹੀਂ ਲੱਗਦਾ ਛੇਤੀ ਰਿਲੀਫ ਮਿਲੇਗੀ। ਏਮਸ ਦਿੱਲੀ ਤੋਂ ਉਹਨਾਂ ਦੀ ਮੈਡੀਕਲ ਰਿਪੋਰਟ ਜਿਹੜੀ ਹੈ ਮੰਗ ਲਈ ਗਈ ਆ। ਮੈਡੀਕਲ ਰਿਪੋਰਟ ਪੇਸ਼ ਹੋਣ ਤੋਂ ਬਾਅਦ ਅਰੋੜਾ ਨੂੰ ਜ਼ਮਾਨਤ ਦੇਣ ਤੋਂ ਮਨਾ ਕਰ ਦਿੱਤਾ ਗਿਆ, ਤੇ ਜਿਹੜਾ ਮੰਤਰੀ ਹੈ ਫਿਲਹਾਲ ਜੇਲ੍ਹ ਦੇ ਵਿੱਚ ਹੀ ਰਹੇਗਾ, ਤੇ ਉਸ ਨੂੰ ਅੱਡ ਤੋਂ ਕੋਈ ਸੁਵਿਧਾ ਨਹੀਂ ਮਿਲੇਗੀ। ਇਹ ਵੀ ਨਾਲ ਸਪਸ਼ਟ ਕਰ ਦਿੱਤਾ ਕਿ ਜੈਸਾ ਖਾਣਾ ਹੈ
सो वैसा खाना है जो है खाना तो उही तुही खाना और इस तो एक्स्ट्रा कुछ नहीं जाना। जी। ਤੇ ਉਧਰ ਬੇਅਦਬੀ ਮਾਮਲਾ ਲੁਕਾਉਣ ਤੇ ਦਬਾਅ ਹੇਠ ਇੱਕ ਖੁਦਕੁਸ਼ੀ ਹੋਈ ਹੈ, ਇਹ ਕੀ ਹੈ ਜੀ ਪੂਰਾ ਮਾਮਲਾ? देखो गुरप्रीत, ये मानसा जिले का मामला है जी। ਤੇ ਇਹਦੇ ਵਿੱਚ ਬੀਰੇਵਾਲ ਜੱਟਾ ਪਿੰਡ ਆ। ਇਹਦੇ 'ਚ ਇੱਕ ਕੋਈ ਬੇਅਦਬੀ ਦਾ ਮਾਮਲਾ ਸੀਗਾ ਜਿਹਦੇ ਵਿੱਚ ਮਤਲਬ ਕਿ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਸੀਗਾ ਇੱਕ ਵਿਅਕਤੀ ਨੂੰ, ਤੇ ਉਸ ਤੋਂ ਬਾਅਦ ਉਸਨੇ ਖੁਦਕੁਸ਼ੀ ਕਰ ਲਈ ਆ। ਇਹ ਬੜੀ ਵੱਡੀ ਗੱਲ ਆ। ਤੇ ਹੁਣ ਉਸ ਤੋਂ ਬਾਅਦ ਗੁਰੂ ਘਰ ਦੇ ਖਜ਼ਾਨਚੀ ਤੇ ਆਤਮ ਹੱਤਿਆ ਦੇ ਉਕਸਾਵੇ ਦਾ ਕੇਸ ਜਿਹੜਾ ਉਹ ਰਜਿਸਟਰ ਕਰ ਲਿਆ ਗਿਆ ਹੈ। ਠੀਕ ਹੈ ਜੀ। ਇਹ ਮਾਮਲਾ ਇਉਂ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਨੂੰ ਦਬਾਉਣ ਤੇ ਚੁੱਪ ਰਹਿਣ ਦੀ ਜੋ ਕਥਿਤ ਪ੍ਰੈਸ਼ਰਾਈਜ਼ ਕਰਨ ਦੀ ਨੀਤੀ ਸੀ, ਉਹਦੇ ਤੋਂ ਤੰਗ ਆ ਕੇ 60 ਸਾਲ ਦੇ ਇੱਕ ਵਿਅਕਤੀ ਨੇ ਜ਼ਹਿਰੀਲਾ ਪਦਾਰਥ ਨਿਗਲਿਆ ਤੇ ਉਹਦੀ ਮੌਤ ਹੋ ਗਈ। ਬੀਰੇਵਾਲਾ ਜੱਟਾ ਇਹ ਪਿੰਡ ਦਾ ਨਾਮ ਹੈ, ਮਾਨਸਾ ਜ਼ਿਲ੍ਹੇ ਦੇ ਵਿੱਚ ਇਹ ਸਥਿਤ ਹੈਗਾ। ਤਾਂ FIR ਕੱਟ ਦਿੱਤੀ ਗਈ ਆ। ਗੱਲ ਅਸਲ ਦੇ ਵਿੱਚ ਇਹ ਆ ਕਿ ਕੁਝ ਦਿਨ ਪਹਿਲਾਂ ਇੱਥੋਂ ਇੱਕ ਮਾਮਲਾ ਨਿਕਲਿਆ ਸੀਗਾ। ਸ਼ਿਕਾਇਤਕਰਤਾ ਜਿਹੜੇ ਸੁਗਨਦੀਪ ਸਿੰਘ ਆ, ਉਹਨੇ ਪੁਲਿਸ ਨੂੰ ਦੱਸਿਆ ਕਿ ਉਹਨਾਂ ਦੇ ਪਿਤਾ ਬਲਵਿੰਦਰ ਸਿੰਘ ਨੇ ਕਰੀਬ 2 ਸਾਲ ਪਹਿਲਾਂ ਪਿੰਡ ਦੇ ਮੁੱਖ ਗੁਰੂ ਘਰ ਦੇ ਵਿੱਚ ਸੇਵਾ ਨਿਭਾਈ ਸੀ। ਉਸ ਸਮੇਂ ਉਹਨਾਂ ਦੇ ਕੋਲ ਯਾਨੀ ਜੋ ਮਤਲਬ ਕਿ 2 ਬੱਚੇ ਜਸਕਰਨ ਸਿੰਘ ਤੇ ਜਸ਼ਨਦੀਪ ਧਾਰਮਿਕ ਸਿੱਖਿਆ ਪ੍ਰਾਪਤ ਕਰਨ ਆਉਂਦੇ ਸੀ। ਬੱਚਿਆਂ ਨੇ ਬਲਵਿੰਦਰ ਸਿੰਘ ਨੂੰ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 70 ਤੇ ਕਿਸੇ ਅਣਜਾਣ ਵਿਅਕਤੀ ਵੱਲੋਂ ਇਤਰਾਜ਼ਯੋਗ ਸ਼ਬਦਾਵਲੀ ਲਿਖੀ ਗਈ ਹੈ। ਇਸ ਨੂੰ ਗੰਭੀਰ ਮਾਮਲਾ ਮੰਨਦਿਆਂ ਬਲਵਿੰਦਰ ਸਿੰਘ ਨੇ ਤੁਰੰਤ ਜਾਣਕਾਰੀ ਗੁਰਦੁਆਰਾ ਕਮੇਟੀ ਦੇ ਖਜ਼ਾਨਚੀ ਮੇਵਾ ਸਿੰਘ ਨੂੰ ਦਿੱਤੀ। ਪਰ ਦੋਸ਼ ਹੈ ਕਿ ਮੇਵਾ ਸਿੰਘ ਨੇ ਮਾਮਲੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਿਆਨ 'ਚ ਲਿਆਉਣ ਦਾ ਝਾਂਸਾ ਦੇ ਕੇ ਬਲਵਿੰਦਰ ਸਿੰਘ ਨੂੰ ਚੁੱਪ ਰਹਿਣ ਵਾਸਤੇ ਕਿਹਾ। ਲੇਕਿਨ ਬਾਅਦ ਦੇ ਵਿੱਚ SGPC ਨੂੰ ਸੂਚਿਤ ਕਰਨ ਦੀ ਬਜਾਏ ਮੇਵਾ ਸਿੰਘ ਖੁਦ ਨੂੰ ਬਚਾਉਣ ਦੇ ਲਈ ਬਲਵਿੰਦਰ ਸਿੰਘ ਤੇ ਦੋਵਾਂ ਬੱਚਿਆਂ ਤੇ ਲਗਾਤਾਰ ਇਸ ਘਟਨਾ ਨੂੰ ਦਬਾਉਣ ਵਾਸਤੇ, ਛਪਾਉਣ ਵਾਸਤੇ ਦਬਾਅ ਬਣਾਉਣ ਲੱਗਿਆ। ਤੇ ਫਿਰ ਉਹ ਕਹਿੰਦੇ ਕਿ ਇਸੇ ਦੇ ਚਲਦਿਆਂ ਸਟ੍ਰੈਸ ਦੇ ਵਿੱਚ ਆ ਕੇ, ਭਾਰੀ ਮਾਨਸਿਕ ਦਬਾਅ ਦੇ ਵਿੱਚ ਆ ਕੇ ਖੁਦਕੁਸ਼ੀ ਕਰ ਲਈ। ਦੇਖੋ ਕੀ ਵਾਪਰ ਰਿਹਾ ਹੁਣ। ਇਹਦੇ 'ਚ ਹੁਣ ਕਿਹੜੀਆਂ ਏਜੰਸੀਆਂ ਦਾ ਕਸੂਰ ਕੱਢੀਏ ਗੁਰਪ੍ਰੀਤ? ਕਿਹਨੂੰ ਲੱਭੀਏ? RSS ਵਾਲਿਆਂ ਨੂੰ, ISI ਵਾਲਿਆਂ ਨੂੰ, ਮਸਾਦ ਵਾਲਿਆਂ ਨੂੰ? ਕਿਹਨੂੰ ਜ਼ਿੰਮੇਵਾਰ ਠਹਿਰਾਓਗੇ? ਆਪਣੇ ਤੁਹਾਡੇ ਗੁਰੂ ਘਰਾਂ 'ਚ ਬਈ ਕੀ ਚੱਲ ਰਿਹਾ ਹੈ? ਇਹ ਲੋਕ, ਇਹਨਾਂ ਨੂੰ ਜ਼ਰਾ ਵੀ ਖੌਫ ਨਹੀਂ ਹੈਗਾ। ਤੇ ਇਹ ਮਾਮਲਾ ਬਹੁਤ ਲੰਮੇ ਸਮੇਂ ਤੋਂ ਸੁਲਝ ਰਿਹਾ ਹੈ ਗੁਰਪ੍ਰੀਤ। ਇਹਨੂੰ ਸੈਟਲਡ ਕੀਤਾ ਜਾ ਰਿਹਾ ਹੈ। ਇਹ ਅੱਜ ਦਾ ਮਾਮਲਾ ਨਹੀਂ ਹੈਗਾ, ਇਹਨੂੰ ਸੈਟਲਡ ਕੀਤਾ ਜਾ ਰਿਹਾ। ਹਾਲੇ ਹੋਰ ਗੱਲਾਂ ਹੋਣਗੀਆਂ, ਤੁਸੀਂ ਮੇਰੀ ਗੱਲ ਨੋਟ ਕਰ ਲਿਓ। ਇਹ ਥੋੜੀ ਜਿਹੀ ਖਬਰ ਖੁੱਲ ਲੈਣ ਦਿਓ ਜੀ। ਉਦਾਂ ਤੇ ਤੁਹਾਨੂੰ ਪਤਾ ਇੱਥੇ ਮੋਰਲ ਪੁਲਿਸਿੰਗ ਤੇ ਬਹੁਤ ਲੋਕ ਕਰ ਰਹੇ ਆ, ਪਰ ਇਹੋ ਜਿਹੇ ਮਾਮਲਿਆਂ ਦੇ ਵਿੱਚ ਤੇ ਗੱਲ ਦਬੀ ਰਹਿ ਜਾਂਦੀ ਹੈ। ਤੇ ਤੁਸੀਂ ਹੁਣ ਇਹ ਦੇਖੋ ਕਿ ਕੀ ਕਰ ਰਿਹਾ। ਗੁਰਦੁਆਰੇ ਦਾ ਖਜ਼ਾਨਚੀ ਆ, ਗੁਰੂ ਘਰ ਦਾ ਜਿਹੜਾ ਸੇਵਕ ਆ, ਸੇਵਾਦਾਰ ਆ, ਉਹ ਆਪਣੀ ਡਿਊਟੀ ਨਿਭਾ ਕੇ ਦੱਸ ਰਿਹਾ। ਮਾਮਲਾ ਤੇ ਜਾਂਚਣ ਦੀ ਜ਼ਰੂਰਤ ਆ, ਇਨਵੈਸਟੀਗੇਟ ਕਰਨ ਦੀ ਜ਼ਰੂਰਤ ਆ। ਕਿਸਨੇ ਇਹ ਸਭ ਕੁਝ ਕੀਤਾ, ਉਸ ਤੇ ਮੁਕੱਦਮਾ ਬਣਦਾ, ਉਸ ਨੂੰ ਸਜ਼ਾ ਮਿਲਦੀ। ਤਾਂ ਕੀ ਆ ਕਿ ਉਲਟਾ ਜਿਸ ਬੰਦੇ ਨੇ ਦੱਸਿਆ ਉਸ ਬੰਦੇ ਨੂੰ ਜਾਨ ਗਵਾਉਣੀ ਪਈ। ਇਸ ਵਾਸਤੇ ਹੁਣ ਕਾਰਵਾਈ ਤੇ ਹੋਈ ਆ, ਪਰ ਮੇਰੇ ਖਿਆਲ ਦੇ ਨਾਲ ਇਹਦੀ ਜਾਂਚ ਵੀ ਹੋਣੀ ਚਾਹੀਦੀ ਹੈ ਕਿ ਉਹ ਸ਼ਬਦਾਵਲੀ ਪਾਵਨ ਸਰੂਪਾਂ ਦੇ ਅੰਗਾਂ ਤੇ ਲਿਖੀ ਕਿਸਨੇ ਆ। ਇਹਦੀ ਤਹਿਕੀਕਾਤ ਹੋ ਕੇ ਉਹ ਬੰਦਾ ਜਿਹੜਾ ਹੈ ਉਸ ਤੱਕ ਪਹੁੰਚਣਾ ਚਾਹੀਦਾ ਪੁਲਿਸ। ਜੀ ਬਿਲਕੁਲ। ਅੱਗੇ ਵਧੀਏ ਤਾਂ ਉਧਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਸਰਕਾਰ ਦੇ ਖਰੜੇ ਤੇ ਕਾਂਟਾ ਮਾਰ ਦਿੱਤਾ ਹੈ। ਜਿਹੜਾ ਸਰਕਾਰ ਨੂੰ ਹੁਕਮ ਕੀਤਾ ਗਿਆ ਸੀਗਾ, ਉਸ ਦਾ ਖਰੜਾ ਜਿਹੜਾ ਆਇਆ ਸੀ। ਦੇਖੋ ਗੱਲ ਇਹ ਆ ਕਿ ਉਹਨਾਂ ਨੇ ਕਿਹਾ ਕਿ ਕਸਟੋਡੀਅਨ ਸ਼ਬਦ ਦੀ ਅਸੀਂ ਇਹਨਾਂ ਨੂੰ ਕਿਹਾ ਸੀਗਾ ਕਿ ਭਾਈ ਇਹਦੀ ਤੁਸੀਂ ਵੇਖੋ ਕੋਈ ਨਵੇਂ ਸਿਰੇ ਤੋਂ ਕੋਈ ਤੰਤਾਣੀ ਤੁਹਾਨੂੰ ਲੱਭਦੀ ਹੈ ਕਿ ਨਹੀਂ। ਤੇ ਉਲਟਾ ਇਹਨਾਂ ਨੇ ਹੋਰ ਹੀ ਅਣਘੜਤ ਜੀ ਵਿਆਖਿਆ ਸਾਨੂੰ ਭੇਜ ਦਿੱਤੀ ਆ। ਫਿਰ ਉਹ ਕਹਿੰਦੇ ਆ ਕਿ ਇੱਥੇ ਵਿਧਾਇਕ ਕਹਿ ਕੇ ਗਏ ਸਨ, ਜਥੇਦਾਰ ਸਾਹਿਬ ਨੇ ਕਿਹਾ ਅੱਜ ਆਪਣੇ ਪ੍ਰੈਸ ਨੋਟ ਦੇ ਵਿੱਚ ਕਿ ਸਾਡੇ ਮੋਬਾਈਲ ਹਰ ਦਮ ਖੁੱਲੇ ਆ ਜੀ, ਸਰਕਾਰ ਚਾਹੇਗੀ ਤਾਂ ਸਾਡੇ ਤੋਂ ਆਪਣਾ ਓਪੀਨੀਅਨ ਲੈ ਲਵੇ। ਉਹ ਕਹਿੰਦੇ ਆ ਕਿ ਇਹਨਾਂ ਨੇ ਕਿਹੜੇ ਗੁਪਤ ਸਲਾਹ ਕਰ ਰੱਖੇ ਆ ਕਿ ਜਿਨ੍ਹਾਂ ਦੀ ਸਲਾਹ ਤੇ ਫਿਰ ਇਹਨਾਂ ਨੇ ਇਦਾਂ ਦਾ ਮਸੌਦਾ ਬਣਾ ਲਿਆ। ਨਾਲ ਇਸ ਪ੍ਰੈਸ ਨੋਟ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਇੱਕ ਅੱਧ
ਚੀਜ਼ ਤੇ ਸਹਿਮਤੀ ਕੀਤੀ ਜਾ ਸਕਦੀ ਹੈ, ਉਹ ਬਦਲਾਅ ਇਹਨਾਂ ਨੇ ਜ਼ਰੂਰ ਕੀਤਾ ਹੈ। ਅਦਰਵਾਈਜ਼ ਬਾਕੀ ਸਾਰੀਆਂ ਚੀਜ਼ਾਂ ਜਿਉਂਦੀਆਂ ਤਿਉਂ ਹੀ ਆ। ਜੀ ਤੇ ਸਭ ਤੋਂ ਵੱਡੀ ਗੱਲ ਗੁਰਪ੍ਰੀਤ, ਸਭ ਤੋਂ ਵੱਡੀ ਗੱਲ ਜਿਹੜੀ ਹੈ, ਅੱਛਾ ਇਹ ਤੇ ਹੁਣ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਰੇੜਕੇ ਦਾ ਸਬੱਬ ਜਿਹੜਾ ਜਿਉਂਦਾ ਤਿਉਂ ਰਹਿ ਗਿਆ। ਜੀ ਹੁਣ ਜਦੋਂ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਿਤ ਹੀ ਨਹੀਂ ਹੋ ਰਿਹਾ ਖਰੜਾ, ਤੇ ਜਿਹੜਾ ਹੁਣ ਆਗਾਮੀ ਸੈਸ਼ਨ ਆ ਸੋਮਵਾਰ ਉਹ ਆਏਗਾ, ਜਦੋਂ ਸ਼ੁਰੂ ਹੋਏਗਾ, ਤਾਂ ਫਿਰ ਉਹਦੇ ਵਿੱਚ ਇੱਕ ਚੀਜ਼ ਦਿਲਚਸਪ ਆ। ਕਿਉਂਕਿ ਸਦਨ ਦੀ ਕਾਰਵਾਈ ਦੇ ਦੌਰਾਨ ਜਦੋਂ ਮੁੱਖ ਮੰਤਰੀ ਸਾਹਿਬ ਮੌਜੂਦ ਰਹਿਣਗੇ, ਜਦੋਂ ਕੋਈ ਚਰਚਾ ਹੋਏਗੀ ਇਹੋ ਜਿਹੇ ਵਿਸ਼ਿਆਂ ਤੇ, ਤਾਂ ਉਹਨਾਂ ਦੇ ਖਿਲਾਫ ਤੇ ਤੁਹਾਨੂੰ ਪਤਾ ਹੀ ਹੈ ਨਾ ਕਿ ਧਾਰਮਿਕ ਤੌਰ ਤੇ ਕਾਰਵਾਈ ਹੋਈ ਵੀ ਆ। ਉਹਨਾਂ ਨੂੰ ਗੁਰੂ ਦੋਖੀ ਤੇ ਪੰਥ ਵਿਰੋਧੀ ਐਲਾਨਿਆ ਜਾ ਚੁੱਕਾ ਹੈ। ਤਾਂ ਉਸ ਸੂਰਤ ਦੇ ਵਿੱਚ ਮੰਨ ਲਓ ਕੋਈ ਆਦੇਸ਼ ਆ ਜਾਂਦਾ ਹੈ। ਵੈਸੇ ਅੱਜ ਪ੍ਰੈਸ ਨੋਟ ਦੇ ਵਿੱਚ ਬਿਲਕੁਲ ਇੱਕ ਲਾਈਨ ਦੇ ਵਿੱਚ ਜ਼ਿਕਰ ਹੈ ਕਿ ਐਮਐਲਏ ਆਪਣੇ ਵਿਵੇਕ ਤੋਂ ਕੰਮ ਲੈਣ ਤੇ ਇਹਦੇ ਤੋਂ ਦੂਰ ਰਹਿਣ, ਨਾ ਸੰਪਰਕ ਰੱਖਣ। ਤਾਂ ਇਹਦਾ ਮਤਲਬ ਗੁਰਪ੍ਰੀਤ ਇਹ ਆ ਕਿ ਇੱਕ ਟਕਰਾਓ ਵੇਖਣ ਨੂੰ ਮਿਲ ਸਕਦਾ ਹੈ, ਔਰ ਬੜੀ ਫਸਵੀਂ ਸਥਿਤੀ ਬਣ ਜਾਏਗੀ ਜੇ ਕੋਈ ਆਦੇਸ਼ ਇਸ ਤਰ੍ਹਾਂ ਦਾ ਆ ਜਾਂਦਾ ਹੈ ਕਿ ਇਹਨਾਂ ਦੇ ਨਾਲ ਸਹਿਯੋਗ ਨਹੀਂ ਕਰਨਾ, ਤਾਂ ਬੜਾ ਸ਼ਸ਼ੋ ਪੰਜ ਖੜਾ ਹੋ ਜਾਏਗਾ। ਇਹ ਹੁਣ ਦਿਲਚਸਪ ਆ, ਰੇੜਕਾ ਤੇ ਬਰਕਰਾਰ ਹੋ ਗਿਆ ਸੋ ਹੋ ਗਿਆ। ਹੁਣ ਇਹ ਵੀ ਇੱਕ ਬੜਾ ਵੇਖਣ ਵਾਲਾ ਮਾਮਲਾ ਹੋਏਗਾ ਗੁਰਪ੍ਰੀਤ ਆਉਣ ਵਾਲੇ ਸਮੇਂ ਦੇ ਵਿੱਚ। ਬਿਲਕੁਲ। ਇਸ ਤੋਂ ਅੱਗੇ ਵਧੀਏ ਤਾਂ ਉਧਰ ਸ਼ੇਰ ਸਿੰਘ ਬਾਇਆ ਹੁਣੇ ਵੀ ਮੋਰਚਾ ਖੋਲ ਦਿੱਤਾ ਹੈ ਵੜਿੰਗ ਦੇ ਖਿਲਾਫ, ਸਿੱਧੇ ਸਵਾਲ ਚੱਕੇ ਨੇ, ਅਸਤੀਫੇ ਦੀ ਗੱਲ ਕੀਤੀ ਹੈ। ਦੇਖੋ ਗੁਰਪ੍ਰੀਤ, ਇਹਨਾਂ ਬੰਦਿਆਂ ਦਾ ਕੀ ਆ, ਇਹ ਆਪਸ ਦੇ ਵਿੱਚ ਲੜ ਕੇ ਇੱਕ ਦੂਜੇ ਨੂੰ ਖਤਮ ਕਰਨ ਵਾਲੇ ਲੋਕ ਆ। ਠੀਕ ਹੈ ਜੀ। ਤੁਸੀਂ ਵੇਖੋ ਕਿ ਅੱਜ ਮੈਂ ਸਵੇਰੇ ਤੜਕੇ ਲਿਖਿਆ ਸੀਗਾ, ਇੱਕ ਛੋਟਾ ਜਿਹਾ ਆਰਟੀਕਲ ਪਾਇਆ ਮੈਂ, ਕਿ ਮਨਮੋਹਨ ਸਿੰਘ, ਜਿਸ ਮਨਮੋਹਨ ਸਿੰਘ ਨੂੰ ਬਈ ਅਰਵਿੰਦ ਕੇਜਰੀਵਾਲ ਤੇ ਨਰਿੰਦਰ ਮੋਦੀ ਨੇ ਪਾਣੀ ਪੀ ਪੀ ਕੇ ਭੰਡਿਆ, ਇੱਕ ਅੱਜ ਦੇਸ਼ ਚਲਾ ਰਿਹਾ, ਇੱਕ ਸਟੇਟ ਚਲਾ ਰਿਹਾ। ਅਰਵਿੰਦ ਕੇਜਰੀਵਾਲ ਦੀ ਸਟੇਟ ਦਾ ਜੋ ਜੰਪਲ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਪਹੁੰਚਿਆ, ਜਿਹਨੂੰ ਪੂਰੀ ਦੁਨੀਆ ਸਲਾਮ ਠੋਕਦੀ ਆ, ਉਸ ਤੇ ਲਾਏ ਝੂਠੇ ਦੋਸ਼ ਜਿਨ੍ਹਾਂ ਦੇ ਆਧਾਰ ਤੇ ਅਰਵਿੰਦ ਕੇਜਰੀਵਾਲ ਅਸਤੀਫਾ ਮੰਗਦੇ ਰਹੇ, ਉਹਨਾਂ ਨੂੰ ਜ਼ਲੀਲ ਕਰਦੇ ਰਹੇ, ਉਸੇ ਹੀ ਮਾਮਲੇ 'ਚ ਨਰਿੰਦਰ ਮੋਦੀ ਦੇ ਰਾਜ ਦੇ ਵਿੱਚ ਨਰਿੰਦਰ ਮੋਦੀ ਹੋਰਾਂ ਦੀ CBI ਉਹਨਾਂ ਨੂੰ ਬਰੀ ਕਰ ਦਿੰਦੀ ਆ ਜੀ, ਜਾਣੋ ਗਿਆ ਤੋਂ ਬਾਅਦ। ਤੁਸੀਂ ਕਿਸੇ ਕਾਂਗਰਸੀ ਦਾ, ਪੰਜਾਬ ਦੇ ਕਾਂਗਰਸੀ ਦਾ ਕੋਈ ਇਸ ਤਰ੍ਹਾਂ ਦਾ ਸਵਾਲ ਅਰਵਿੰਦ ਕੇਜਰੀਵਾਲ ਨੂੰ ਹੁੰਦਾ ਦੇਖਿਆ ਕਿ ਭਾਈ ਕੀ ਤੁਸੀਂ ਮਾਫੀ ਮੰਗੋਗੇ ਕਿ ਪੰਜਾਬ ਦੇ ਪ੍ਰਾਈਡ ਤੇ, ਸਿੱਖਾਂ ਦੇ ਮਾਣ ਤੇ ਜੋ ਤੁਸੀਂ ਵਾਰ ਪਲਟਵਾਰ ਕੀਤੇ, ਜੋ ਤੁਸੀਂ ਜ਼ਲਾਲਤ ਉਹਨਾਂ ਨੂੰ ਦਿੱਤੀ ਕਿ ਰੱਤੀ ਭਰ ਜ਼ਮੀਰ ਜਾਗਦੀ ਆ, ਤਾਂ ਤੁਸੀਂ ਮਾਫੀ ਮੰਗੋਗੇ? ਤੇ ਉਦੋਂ ਕੈਗ ਦੀ ਰਿਪੋਰਟ ਆਉਣ ਤੇ ਤੁਸੀਂ ਅਸਤੀਫਾ ਮੰਗ ਲਿਆ ਸੀ, ਜਦ ਤੁਸੀਂ ਸਕੈਮ ਦੇ ਵਿੱਚ ਅੰਦਰ ਚਲੇ ਗਏ ਤਾਂ ਤੁਸੀਂ ਕਿਉਂ ਨਹੀਂ ਅਸਤੀਫਾ ਦਿੱਤਾ ਜੇਲ੍ਹ 'ਚ ਜਾਣ ਦੇ ਬਾਵਜੂਦ? ਉਦੋਂ ਤਾਂ ਉਹਨਾਂ ਤੇ ਤਾਂ ਸਿਰਫ ਕੈਗ ਦੀ ਰਿਪੋਰਟ ਆਈ ਸੀ, ਔਰ ਉਸ ਕੈਗ ਦੀ ਰਿਪੋਰਟ ਨੂੰ ਲਿਆਉਣ ਵਾਲਾ ਵਿਨੋਦ ਰਾਏ ਜਦੋਂ ਮੋਦੀ ਸਰਕਾਰ ਆਈ ਤਾਂ ਉਹ 2016 ਦੇ ਵਿੱਚ ਬੋਰਡ ਆਫ ਬੈਂਕਸ ਦਾ ਚੇਅਰਮੈਨ ਬਣਾਇਆ ਹੋਇਆ। ਕੋਈ ਹੈ ਸ਼ਰਮ ਹਿਆ ਤੁਹਾਨੂੰ? ਪਰ ਸ਼ਰਮ ਹਿਆ ਇਹਨਾਂ ਨੂੰ ਕਿਹੜੀ ਆ ਕਾਂਗਰਸੀਆਂ? ਇਹ ਵੀ ਤੇ ਨਿਲਾਜ ਹੋ ਗਏ ਨੇ, ਆਪਸ 'ਚ ਲੜੀ ਜਾਂਦੇ ਆ। ਸੋ ਇਸ ਲੜਾਈ ਦੇ ਵਿੱਚ ਸ਼ੇਰ ਸਿੰਘ ਘਬਾਇਆ ਆ ਗਿਆ, ਜਿਨ੍ਹਾਂ ਨੂੰ ਪਿਆਰ ਨਾਲ ਇੱਧਰ ਸਾਡੇ ਸ਼ੇਰਾ ਕਹਿੰਦੇ ਆ, ਤਾਂ ਇਹ ਵੀ ਕੁੱਦ ਪਏ ਨੇ ਸ਼ੇਰ ਬਣ ਕੇ। ਚਲੋ ਠੀਕ ਹੈ, ਇਹ ਵੀ ਅਸਤੀਫਾ ਮੰਗੀ ਜਾਣ, ਤੇ ਇਹਨਾਂ ਦੇ ਜਲੂਸ ਤੇ ਨਿਕਲਦੇ ਤੁਸੀਂ ਵੇਖੋ। ਚੰਨੀ ਸਾਹਿਬ ਕੱਲ ਫਰੀਦਕੋਟ 'ਚ ਪ੍ਰੋਗਰਾਮ ਕਰ ਗਏ, ਤੇ ਜਿਹੜਾ ਜ਼ਿਲ੍ਹਾ ਪ੍ਰਧਾਨ ਆ ਉਹਨੇ ਸ਼ਿਕਾਇਤ ਕਰ ਦਿੱਤੀ ਹਾਈਕਮਾਨ ਕਿ ਸਾਨੂੰ ਇਹਨਾਂ ਨੇ ਭਰੋਸੇ 'ਚ ਕਿਉਂ ਨਹੀਂ ਲਿਆ। ਇਹ ਤੇ ਹਾਲ ਬਣੇ ਪਏ, ਤੇ ਉਸੇ ਜਗ੍ਹਾ ਤੇ ਹੁਣ ਰਾਜਾ ਵੜਿੰਗ ਆਪਦਾ ਪ੍ਰਦਰਸ਼ਨ ਕਰਨ ਜਾ ਰਹੇ, ਤੇ ਇਹ ਆਪਣੀ ਕੰਮ ਅਕਲੀ ਦਾ ਪ੍ਰਦਰਸ਼ਨ ਕਰ ਰਹੇ ਆ ਕਿ ਇਹਨਾਂ ਦੀ ਇਸ ਲੜਾਈ ਨੇ ਇਹਨਾਂ ਨੂੰ ਲੈ ਡੁੱਬਣਾ। ਤੁਸੀਂ ਗੱਲ ਯਾਦ ਰੱਖਿਓ। ਜੀ, ਵੇਖਦੇ ਹਾਂ ਬਣਦਾ ਕੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ।